वाहे गुरु 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 वाहे गुरु। अस्सलाम वालेकुम, सत श्री अकाल, प्रणाम दोस्तों। एक पिंड पंजाब का चैनल की टीम पहुंची है जी ननकाना साहब गुरुद्वारा जन्म स्थान। इत्थे 555वां गुरपुरब जिहड़ा वो बड़ी शान शौकत नाल मनाया जा रहा। साडी मुलाकात इत्थे हुई है जी अपने पाकिस्तान के एक फेमस, बहुत ज़्यादा फेमस टिकटॉकर, स्नैक ते भी बहुत वधिया काम करते हैं, भिंडर साहब, वकार भिंडर साहब। तारफ के मोहताज नहीं, इन्होंने कई गाने भी आ चुके। आप इन्होंने गल करते हैं भी इन्हों का किदा किस तरह साइड पर है, जट्टां जिमींदारां दे मुंडे सीगे ते किदां इसका बने आ गए जी। भिंडर साहब की हाल है? शुक्र अल्लाह दा, मौजां लगियां। तुसीं सुनाओ, ठीक हो? तुसीं गल कीती कि जट्टां जिमींदारां दे मुंडे इस पासे किवें आ गए। यार कोई कम उंजदा तो नहीं मैं कीता, बनांदा ते मैं वीडियो ही हाँ। सिंपल वीडियो होंदियां जे ਉਹਦੇ ਵਿੱਚ मैं अज वीडियो बना रहा तो यही दस रहा कि एक किसान जिमींदार की करते हैं तो उन्हों किवें निज़ाम चलता है। उस तो बाद मोटिवेशनल मैं वीडियो बनाना वा, लोगों को कोई अच्छी गल्लां ही दसदा। बिल्कुल जी, शुरू में जो तुहाड़ियां जिहड़ियां वीडियो सी वो लोगों ने बहुत मतलब इंस्पायर होए। विच विचाले फिर लोग जिहड़े ना जिद्दां गल्लां तुहाड़ियां हले भी माड़ियां नहीं हैगियां, लेकिन एक जैलसी लोगों को आ जाती, वो फिर अगे होर तरह रंग पेश कर लोग ये कहते हैं कि एड्डी छेती इन्नी अगे किवें आ गए। हाँ बस कोई नहीं, गल विच भरा इंजदे ने जिहड़े बहुत प्यार भी करते हैं, मिलते हैं, बहुत खुशी होंदी है। बाकी फिर जिथे प्यार करने वाले होण उत्थे नफरत करने वाले भी तो होंदे ने। गड्डी दे पिछे भौंकण वाले कुत्ते तो रल ही जांदे, फुल्लां नाल कंडे भी तो होंदे ही ने। अच्छा भिंडर साहब, तुसीं माशाअल्लाह पंजाबी भी बहुत सोहनी बोलते हो, ते अपना जिहड़ा सी खानदान इत्थों दा सी जां अपना पिछों इंडिया चों आए सीगे? 47 वेले मेरे दादा जी इंडिया तो आए सी। उत्थे जिला लुधियाना, पिंड खन्ना, तहसील मुत्तो, पिंड मुत्तो तहसील खन्ना सी, थाना भी खन्ना सी। ਤੇ ਫਿਰ ਤੁਹਾਨੂੰ ਦਾਦੇ ਹੋਣੀ ਗੱਲਾਂ ਬਾਤਾਂ ਤਾਂ ਦੱਸਦੇ ਹੋਣੇ ਵੀ ਅਸੀਂ ਇਦਾਂ ਸੀ? ਹਾਂਜੀ, ਗੱਲਾਂ ਬਾਤਾਂ ਦੱਸਦੇ ਸੀ ਕਿ ਉੱਥੇ ਅਸੀਂ ਜਦੋਂ 47 ਵੇਲੇ ਆਏ ਤੇ ਸਭ ਕੁਝ ਲੁੱਟ ਲਟਾ ਗਿਆ ਤੇ ਇੱਥੇ ਆ ਕੇ ਬਹੁਤ ਮੁਸ਼ਕਿਲ ਰਹਿਣਾ ਹੋਇਆ, ਕਿਉਂਕਿ ਜਿਹੜੇ ਉਧਰੋਂ ਆਏ ਸੀ ਉਹਨਾਂ ਆਪਣੇ ਤੇ ਖਾਨਦਾਨ ਮਰਵਾ ਕੇ ਆਏ ਸੀ। 5 ਭਰਾ ਸੀ, 3 ਭਰਾ ਮਰ ਗਏ, 2 ਰਹਿ ਗਏ ਸੀ ਜਦੋਂ ਇੱਥੇ ਆਏ ਸੀ। ਤੇ ਪਰਦਾਦੀ ਸਾਡੀ ਉਹ ਬਹੁਤ ਡਰਦੀ ਹੁੰਦੀ ਸੀ ਕਿ ਇਹਨਾਂ ਨੂੰ ਵੀ ਨਾ ਕੁਝ ਹੋਈ ਜਾਏ, ਤੇ ਇਸ ਕਰਕੇ ਸਾਰੀ ਜ਼ਿੰਦਗੀ ਉਹਨਾਂ ਡਰ ਕੇ ਕੱਟੀ। ਫਿਰ ਅੱਗੋਂ ਪੁੱਤ ਜਵਾਨ ਹੋ ਗਏ ਤੇ ਗੱਲਾਂ ਸਾਨੂੰ ਸੁਣਾਉਂਦੇ ਹੁੰਦੇ ਸੀ, ਵਡੇਰੇ ਹੋ ਗਏ ਸੀ ਬਹਿ ਜਾਣਾ ਕਿ ਮੇਰੇ ਯਾਰ ਇੰਜ ਸੀ, ਉੱਥੇ ਸਾਡਾ ਪਿੰਡ ਸੀ। ਹਾਂਜੀ ਹਾਂਜੀ, ਗੱਲਾਂ ਸੁਣਾਉਂਦੇ ਹੁੰਦੇ ਸੀ, ਵਿੱਚੋਂ ਯਾਦ ਵੀ ਹੈ ਬਹੁਤ, ਵਿੱਚੋਂ ਭੁੱਲ ਵੀ ਗਈਆਂ। ਪਿੰਡ ਦਾ ਤੇ ਨਾਂ ਯਾਦ ਸੀ ਕਿਉਂਕਿ ਉਹ ਬਾਰ-ਬਾਰ ਦੱਸਦੇ ਹਾਂ ਮੈਨੂੰ ਇੰਡੀਆ ਲੈ ਜਾਓ, ਮੈਨੂੰ ਇੰਡੀਆ ਲੈ ਜਾਓ। ਇੰਡੀਆ ਨਹੀਂ ਦੇਸ਼ ਕਹਿੰਦੇ ਹੁਣ, ਹਾਂ ਮੇਰੇ ਦੇਸ਼ ਲੈ ਜਾਓ। ਇੱਕ ਵਾਰੀ ਉਹਨਾਂ ਦਾ ਯਾਰ ਆਇਆ ਤੇ ਉਹ ਬੜੀ ਖੁਸ਼ੀ 'ਚ, ਵੈਸੇ ਉਹਨਾਂ ਕੋਲ ਸਹੀ ਟੁਰਿਆ ਵੀ ਨਹੀਂ ਸੀ ਜਾਂਦਾ, ਤੇ ਜਦੋਂ ਯਾਰ ਆਇਆ ਉਦੋਂ ਭੱਜਦੇ ਜਾਂਦੇ ਸੀ। ਬੰਦੇ 'ਚ ਪਤਾ ਨਹੀਂ એનર્ਜੀ ਕਿੱਥੋਂ ਆ ਜਾਂਦੀ ਹੈ। ਹਾਂਜੀ ਬਸ, ਤੇ ਮੈਂ ਅੱਜ ਇੱਥੇ ਆਇਆ ਨਨਕਾਣਾ ਸਾਹਿਬ ਬਾਬਾ ਗੁਰੂ ਨਾਨਕ ਦੀ ਧਰਤੀ ਤੇ ਬਹੁਤ ਵਧੀਆ ਲੱਗ ਰਿਹਾ। ਇੱਥੇ ਇੰਡੀਆ ਤੋਂ ਸਾਡੇ ਸਰਦਾਰ ਭਰਾ ਆਏ ਨੇ, ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਰਾਤੀ ਸਾਰੀ ਰਾਤ ਅਸੀਂ ਬੈਠੇ ਰਹੇ ਆ। ਉਹ ਵੀ ਬਹੁਤ ਖੁਸ਼ ਨੇ ਕਿ ਸਾਨੂੰ ਮਿਲਣ ਆਏ, ਅਸੀਂ ਵੀ ਬਹੁਤ ਖੁਸ਼ ਹਾਂ ਕਿ ਸਾਨੂੰ ਮਿਲੇ ਨੇ। ਇਸ ਤਰ੍ਹਾਂ ਹੀ ਬਸ ਨਿਜ਼ਾਮ ਚੱਲ ਰਿਹਾ। ਅੱਛਾ भिंडर ਸਾਹਿਬ, ਪਹਿਲੇ ਤਾਂ ਤੁਸੀਂ ਇਦਾਂ ਹੀ ਸ਼ੁਗਲ ਮੇਲੇ ਜੀ ਵੀਡੀਓ ਬਣਾਈਆਂ ਹੋਣੀਆਂ, ਲੇਕਿਨ ਤੁਹਾਨੂੰ ਪਤਾ ਨਹੀਂ ਸੀ ਕਿ ਮੈਨੂੰ ਇੰਨੀ ਜ਼ਿਆਦਾ ਸ਼ੋਹਰਤ ਮਿਲ ਜਾਣੀ ਹੈ। ਇਹ ਕਿਸ ਤਰ੍ਹਾਂ ਲੱਗਦਾ ਤੁਹਾਨੂੰ, ਕਿਸ ਤਰ੍ਹਾਂ ਦੇਖਦੇ ਹੋ? ਉਹ ਬਸ ਜੀ ਪਹਿਲਾਂ ਵਾਕਈ ਮੈਨੂੰ ਨਹੀਂ ਸੀ ਪਤਾ, ਪਰ ਇਹ ਗੱਲ ਤੋਂ ਬਾਅਦ ਮੈਨੂੰ ਵਾਕਈ ਅੱਲਾ ਤੇ ਪੂਰਾ ਯਕੀਨ ਹੈ ਕਿ ਉਹ ਅੱਲਾ ਦੀ ਜ਼ਾਤ ਕੁਝ ਵੀ ਕਰ ਸਕਦੀ ਹੈ। ਤੁਹਾਨੂੰ ਕੱਖ ਤੋਂ ਲੱਖ ਬਣਾ ਸਕਦੀ ਹੈ ਤੇ ਲੱਖ ਤੋਂ ਕੱਖ ਵੀ ਕਰ ਸਕਦੀ ਹੈ। ਇੱਥੋਂ ਚੁੱਕ ਕੇ ਜੇ ਇੱਥੇ ਲਿਆ ਸਕਦੀ ਤੇ ਇੱਥੋਂ ਇੰਜ ਉੱਤੇ ਥੱਲੇ ਵੀ ਸੜ ਸਕਦੀ। ਉਸ ਮਾਲਕ ਦੀ ਜ਼ਾਤ ਦਾ ਲੱਖ ਲੱਖ ਸ਼ੁਕਰ ਹੈ ਕਿ ਜਿਹਨੇ ਮੈਨੂੰ ਇੰਨਾ ਜੋਗਾ ਕਰਤਾ। ਲੋਕ ਇੱਜ਼ਤ ਕਰਦੇ ਨੇ, ਮਿਲਦੇ ਨੇ ਖੁਸ਼ੀ ਨਾਲ। भिंडर ਸਾਹਿਬ, ਤੁਹਾਡੀ ਜਿਹੜੀ ਇਹ ਵੀਡੀਓ ਤੁਹਾਡੀ ਪੂਰੀ ਦੁਨੀਆ ਨੇ ਦੇਖਣੀ ਆ ਸਾਡੇ ਚੈਨਲ ਦੇ ਰਾਹੀਂ। ਤੁਸੀਂ ਲਹਿੰਦੇ ਔਰ ਚੜ੍ਹਦੇ ਪੰਜਾਬ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਮੈਂ ਹੀ ਸੁਨੇਹਾ ਦੇਣਾ ਚਾਹਾਂਗਾ, ਜਿਹੜੇ ਮੇਰੇ ਵਿੱਚ ਫੈਨ ਆ ਮੈਨੂੰ ਪੁੱਛਦੇ ਆ ਕਿ ਭਾਈ ਤੁਸੀਂ ਫੇਮਸ ਕਿਵੇਂ ਹੋਏ। ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਚਾਹਾਂਗਾ, ਯਾਰ ਤੁਸੀਂ ਪੋਜ਼ਿਟਿਵ ਰਹਿ ਕੇ ਵੀ ਨਾ ਫੇਮਸ ਹੋ ਸਕਦੇ ਹੋ, ਖਾਲੀ ਨੈਗੇਟਿਵਿਟੀ ਨਹੀਂ, ਗੰਦ ਪਾ ਕੇ ਨਹੀਂ, ਪੋਜ਼ਿਟਿਵ ਰਹਿ ਕੇ ਵੀ ਫੇਮਸ ਹੋ ਸਕਦੇ ਹੋ। ਤੇ ਫੇਮਸ ਇੰਜਦੇ ਹੋਵੋ ਕਿ ਤੁਹਾਡਾ ਮਾਂ ਪਿਓ ਜੇ ਕਿਤੋਂ ਗਲੀ 'ਚੋਂ ਲੰਘਦਾ ਪਿਆ ਉਹਨੂੰ ਸ਼ਰਮ ਨਾ ਮਹਿਸੂਸ ਹੋਏ, ਕੋਈ ਲੋਕ ਵੇਖ ਕੇ ਹੱਸਣ ਨਾ ਆਇਆ ਨਾ ਕਹਿਣ ਯਾਰ ਐ ਵੇ ਉਹਦਾ ਪਿਓ ਜਾਣਦੇ ਆ, ਬਲਕਿ ਤੁਹਾਡਾ ਮਾਂ ਪਿਓ ਕੋਈ ਉੱਥੋਂ ਲੰਘਦਾ ਹੋਏ ਤੇ ਲੋਕੀ ਵੇਖ ਕੇ ਜਦੋਂ ਕਹਿਣ ਨਾ ਯਾਰ ਐ ਵੇ ਉਹਦਾ ਅੱਬੂ, ਤੇ ਤੁਹਾਡੇ ਪਿਓ ਦਾ ਵੀ ਖੁਸ਼ੀ ਨਾਲ ਸੀਨਾ ਚੌੜਾ ਹੋਈਏ ਕਿ ਯਾਰ ਮੇਰੇ ਪੁੱਤਰ ਦੀ ਵਜ੍ਹਾ ਤੋਂ ਅੱਜ ਗੱਲਾਂ ਮੇਰੀਆਂ ਗੱਲਾਂ ਕਰ ਰਹੇ ਨੇ। ਹਾਂਜੀ, ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ भिंडर ਸਾਹਿਬ ਨੇ। ਜਿਹੜੇ ਲੋਕ ਅੱਲਾ ਵਾਸਤੇ ਦਾ ਕਿਸੇ ਤੋਂ ਸਾੜ ਕਰਦੇ ਆ, ਜਲਦੇ ਆ, ਉਹਨਾਂ ਲਈ ਇਹ ਇੱਕ ਪੈਗਾਮ ਆ ਜੀ
ਕਿ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਤੋਂ ਪਹਿਲੇ ਭਿੰਡਰ ਸਾਹਿਬ ਨੂੰ ਮਿਲ ਕੇ ਦੇਖੋ। ਜਿਹੜੇ ਲੋਕ ਕਹਿੰਦੇ ਸਾਨੂੰ ਆਇਆਂ ਨੂੰ ਮਤਲਬ ਸਹੀ ਤਰ੍ਹਾਂ ਮਿਲਦੇ ਨਹੀਂ, ਮੈਂ ਤਾਂ ਪਹਿਲੀ ਦਫਾ ਮਿਲਿਆ ਜੀ, ਮੈਨੂੰ ਤਾਂ ਬਿਲਕੁਲ ਨਹੀਂ ਮਹਿਸੂਸ ਹੋਇਆ ਕੋਈ ਇਹਨਾਂ ਨਾਲ ਅਜਨਬੀਅਤ ਹੋਵੇ ਕਿਸੇ ਕਿਸਮ ਦੀ ਵੀ, ਔਰ ਇੰਤਹਾਈ ਪਿਆਰ ਕਰਨ ਵਾਲੇ ਜੀ ਆ। ਤੇ ਮੈਂ ਸਮਝਦਾ ਕਿ ਆਪਾਂ ਕਿਸੇ ਦੇ ਬਾਰੇ ਵੀ ਰਾਏ ਕਾਇਮ ਕਰਨ ਤੋਂ ਪਹਿਲੇ ਇੱਕ ਵਾਰੀ ਉਹਨੂੰ ਮਿਲ ਲਈਏ, ਉਸ ਤੋਂ ਬਾਅਦ ਆਪਣੀ ਰਾਏ ਕਿਸੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਜਾਂ ਵੀਡੀਓ ਦੇ ਰਾਹੀਂ ਸ਼ੇਅਰ ਕਰਨੀ ਚਾਹੀਦੀ। ਬਹੁਤ ਸ਼ੁਕਰੀਆ ਜੀ ਭਿੰਡਰ ਸਾਹਿਬ। ਥੈਂਕ ਯੂ, ਕੋਈ ਗੱਲ ਨਹੀਂ ਭਾਜੀ। ਵਾਹਿਗੁਰੂ 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 ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰਦਾਰ ਜੀ, ਚੜ੍ਹਦੇ ਪੰਜਾਬ ਤੋਂ ਕਿਹੜੇ ਏਰੀਏ ਚੋਂ ਕਿਹੜੇ ਪਿੰਡ ਚੋਂ ਆਏ ਹੋ? ਸ੍ਰੀ ਮੁਕਤਸਰ ਸਾਹਿਬ ਦੇ ਨਾਲ ਆ ਪਿੰਡ ਰਪਾਣਾ ਜੀ। ਹਾਂਜੀ, ਪਹਿਲੀ ਵਾਰੀ ਆਏ ਹੋ? ਨਹੀਂ ਦੂਜੀ ਵਾਰ ਆਏ ਆ ਜੀ। ਹਾਂਜੀ ਹਾਂਜੀ, ਪਹਿਲੇ ਕਦੋਂ ਆਏ ਸੀ ਆਪਾਂ? ਪਹਿਲਾਂ ਪਿਛਲੇ ਸਾਲ ਆਏ ਸੀਗੇ ਜੀ। ਹਾਂਜੀ, ਅੰਮਾ ਜੀ ਵੀ ਨਾਲ ਮੇਰੀ ਮਾਤਾ ਜੀ। ਹਾਂਜੀ ਹਾਂਜੀ, ਇਹ ਵੀ ਨਾਲ ਪਹਿਲੀ ਵਾਰੀ ਆਇਆ ਜਾਂ ਇਹ ਦੂਜੀ? ਪਹਿਲੀ ਵਾਰ ਆਏ ਆ ਜੀ। ਹਾਂਜੀ ਹਾਂਜੀ, ਕਿੱਦਾਂ ਲੱਗਾ ਤੁਹਾਨੂੰ? ਸਾਨੂੰ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ ਇੱਥੇ, ਬਹੁਤ ਅੱਛਾ ਲੱਗਿਆ ਜੀ। ਹਾਂਜੀ, ਆਪਣਾ ਨਾਮ ਕੀ ਹੈ? ਮੇਰਾ ਨਾਮ ਗੁਰਪਾਲ ਸਿੰਘ ਆ ਜੀ। ਆਪਣੇ ਵਡਾਰੂ ਇੱਥੋਂ ਪਾਕਿਸਤਾਨ ਚੋਂ ਗਏ ਸੀ ਜਾਂ ਆਪਾਂ ਉੱਥੋਂ ਦੇ ਰਹਿਣ ਵਾਲੇ? ਨਹੀਂ, ਅਸੀਂ ਉੱਥੋਂ ਪੰਜਾਬ ਦੇ ਰਹਿਣ ਵਾਲੇ, ਸਾਡੇ ਨਹੀਂ ਗਏ ਇੱਧਰੋਂ ਜੀ। ਹਾਂਜੀ, ਆਪਣਾ ਕੀ ਨਾਮ ਹੈ ਜੀ? ਸੁਖਲਾਭ ਕੌਰ ਜੀ। ਅੱਛਾ, ਤੁਹਾਨੂੰ ਕਿੱਦਾਂ ਲੱਗਾ ਪਹਿਲੀ ਵਾਰੀ ਆਏ ਬਹੁਤ ਹੋ? ਵਧੀਆ ਲੱਗਾ, ਬਹੁਤ ਅੱਛਾ ਲੱਗਾ, ਬਹੁਤ ਵਧੀਆ ਪ੍ਰਬੰਧ ਲੱਗੇ, ਬਹੁਤ ਮਨ ਨੂੰ ਸਕੂਨ ਮਿਲਿਆ ਇੱਥੇ ਆ ਕੇ। ਬਹੁਤ ਅੱਛੀ ਜਗ੍ਹਾ ਹੈ, ਪਰਮਾਤਮਾ ਹਰੇਕ ਨੂੰ ਲਿਆਵੇ, ਹਰੇਕ ਦੇ ਇੱਥੇ ਦਰਸ਼ਨ ਮੇਲੇ ਅੱਛਾ, ਕਰਾਵੇ। ਇੱਕ ਕਿਸੇ ਆਪਾਂ ਨਵੀਂ ਜਗ੍ਹਾ ਤੇ ਜਾਣਾ ਹੋਵੇ, ਇੱਕ ਜ਼ਿਹਨ ਦੇ ਵਿੱਚ ਨਕਸ਼ਾ ਬਣਿਆ ਹੁੰਦਾ ਆ ਵੀ ਇਦਾਂ ਦੀ ਹੋਊ ਚੀਜ਼, ਇਦਾਂ ਦੀ ਹੋਊ। ਉਹ ਜਿਹੜਾ ਤੁਹਾਡੇ ਦਿਮਾਗ 'ਚ ਨਕਸ਼ਾ ਬਣਿਆ ਸੀ ਜਾਂ ਹਕੀਕਤ ਦੇਖੀ, ਉਹਦੇ ਵਿੱਚ ਕੀ ਫਰਕ ਪਾਇਆ? ਉਦੋਂ ਵੀ ਵਧੀਆ ਲੱਗਾ ਜੀ। ਹਾਂਜੀ, ਬਹੁਤ ਵਧੀਆ ਲੱਗਾ, ਬਹੁਤ ਵਧੀਆ ਦਰਸ਼ਨ ਦਿਦਾਰੇ ਕੀਤੇ, ਬਹੁਤ ਵਧੀਆ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰੋਗਰਾਮ ਵਧੀਆ ਅਟੈਂਡ ਕੀਤਾ। ਅੱਛਾ, ਹੁਣ ਆਪਣੇ ਜਾਣਨ ਵਾਲਿਆਂ ਨੂੰ ਕੀ ਸੁਨੇਹਾ ਦਿਓਗੇ ਜਾ ਕੇ? ਆਖਾਂਗੇ ਵੀ ਟਾਈਮ ਚੋਂ ਟਾਈਮ ਕੱਢ ਕੇ ਤੁਸੀਂ ਜ਼ਰੂਰ ਦਰਸ਼ਨ ਮੇਲੇ ਕਰਕੇ ਆਓ। ਦਰਸ਼ਨ ਕਰੋ ਇੱਥੇ ਆ ਕੇ, ਵੱਧ ਤੋਂ ਵੱਧ ਦਰਸ਼ਨ ਕਰੋ ਇੱਥੇ ਆ ਕੇ। ਹਾਂਜੀ ਹਾਂਜੀ, ਯਾਨੀ ਤੁਹਾਡੇ ਵਹਿਮ ਜਿਹੜੇ ਸੀ, ਡਰ ਖੌਫ ਸੀ, ਨਿਕਲ ਗਏ? ਹਾਂਜੀ, ਬਿਲਕੁਲ ਡਰ ਵਾਲੀ ਤਾਂ ਕੋਈ ਗੱਲ ਨਹੀਂ। ਪਰਮਾਤਮਾ ਦੇ ਜਦੋਂ ਘਰੇ ਚੱਲਦੇ ਆ ਉਦੋਂ ਡਰ ਭੋ ਕੁਛ ਨਹੀਂ, ਸਭ। ਲੇਕਿਨ ਆਪਣੇ ਮੁਲਕਾਂ ਵਿੱਚ ਨਾ ਮੀਡੀਆ ਨੇ ਥੋੜਾ ਜਿਹਾ ਕ੍ਰੀਏਟ ਕੀਤਾ। ਹਾਂਜੀ, ਉਹ ਕੀਤਾ, ਉਹ ਆਪੋ ਆਪਣੇ ਅੰਧ ਵਿਸ਼ਵਾਸ ਹੈ ਜੀ। ਉਹੀ ਮੁਲਕ ਆਪਣਾ ਇੱਧਰ ਆ, ਉਹੀ ਉੱਧਰ ਹੈ ਜੀ। ਸਾਡੀ ਨੌਜਵਾਨ ਨਸਲ ਨੂੰ ਡਰਾਇਆ ਗਿਆ ਕਿ ਪਾਕਿਸਤਾਨ ਚਲ ਕੇ ਤੁਹਾਡਾ ਕਿਸੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਇਹ ਵੀ ਬਹੁਤ ਬੜਾ ਇੱਕ ਝੂਠ ਆ। ਇਹ ਝੂਠ ਅੰਧ ਵਿਸ਼ਵਾਸ ਪੈਦਾ ਕੀਤਾ ਬੱਚਿਆਂ 'ਚ, ਤੇ ਪਰ ਲੱਗਣਾ ਕਿਉਂ ਨਹੀਂ? ਜਦੋਂ ਆਪਾਂ ਗੁਰੂ ਘਰ ਦੇ ਆਉਣੇ ਆ ਤੇ ਗੁਰੂ ਘਰ ਵਾਸਤੇ ਆਪਾਂ ਗੁਰੂ ਦਰਸ਼ਨ ਦਿਦਾਰੇ ਕਰਦੇ ਆ, ਗੁਰੂ ਆਪ ਹੀ ਕਿਰਪਾ ਕਰਦੇ ਆ। ਹਾਂਜੀ ਮਾਤਾ ਜੀ, ਆਪਣਾ ਕੀ ਨਾਮ ਹੈ? ਅਮਰਜੀਤ ਕੌਰ ਆ ਜੀ। ਅੱਛਾ ਜੀ, ਤੁਸੀਂ ਪਹਿਲੀ ਵਾਰ ਆਏ ਹੋ? ਨਹੀਂ, ਅਸੀਂ ਦੂਜੀ ਵਾਰ ਆਏ ਆ। ਇੱਕ ਵਾਰੀ ਮੈਂ 19 ਚ ਆਈ ਸੀ ਪਹਿਲਾਂ। ਅੱਛਾ, ਮੈਨੂੰ ਬਹੁਤ ਵਧੀਆ ਲੱਗਿਆ ਸੀ। ਮੈਂ ਆਖਿਆ ਸੀ ਇੱਕ ਵਾਰੀ ਫੇਰ ਜਾਊਂਗੀ ਮੈਂ ਉੱਥੇ ਦਰਸ਼ਨ ਕਰਨ, ਨਾਲੇ ਆਪਦੇ ਸਿੱਖ ਭਰਾ, ਹਿੰਦੂ ਸਾਰਿਆਂ ਨੂੰ ਮਿਲ ਲਈਦਾ, ਮੁਸਲਮਾਨ ਵੀ ਹੈਗੇ। ਮੁਸਲਮਾਨ ਵੀ ਆ, ਸਾਰਿਆਂ ਨੂੰ ਮਿਲ ਕੇ ਵਧੀਆ ਸੁੱਖ ਸਾਨੂੰ। ਜਿਹੜੇ ਕੋਈ ਇੱਥੇ ਵੀ ਮਿਲਟਰੀ ਵਾਲੇ, ਪੁਲਿਸ ਵਾਲੇ, ਬਹੁਤ ਵਧੀਆ ਉਹਨਾਂ ਨੇ ਸਾਡੀ ਪੁੱਛ-ਗਿੱਛ ਕੀਤੀ, ਬਹੁਤ ਸੇਵਾ ਕੀਤੀ। ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਾ ਹੋਵੇ? ਸਾਰਾ ਕੁਝ ਹੀ ਸਾਨੂੰ ਤਾਂ ਬਹੁਤ ਚੰਗਾ ਲੱਗਿਆ, ਬਹੁਤ ਵਧੀਆ ਲੱਗਿਆ। ਪੰਜਾਬ ਨਾਲੋਂ ਤੇ ਮਿਲਟਰੀ ਦੇ ਕਾਨੂੰਨ ਬਹੁਤ ਪਸੰਦ ਆਏ। ਹਾਂਜੀ ਹਾਂਜੀ ਹਾਂਜੀ, ਕੋਆਪਰੇਟਿਵ ਹੋਣੇ ਆ। ਹਾਂਜੀ ਜੀ ਬਹੁਤ ਸੀ, ਬਹੁਤ ਸੇਵਾ ਕਰਦੇ, ਬਹੁਤ ਇੱਜ਼ਤ ਮਾਣ ਕੀਤੀ ਸਾਡੀ। ਅੱਗੇ ਵੀ ਉਹਨਾਂ ਨੇ, ਪਿਛਲੀ ਸਾਲ ਅਸੀਂ 19 ਚ ਆਏ ਸੀ, ਹੁਣ ਵੀ ਸਾਨੂੰ ਬਹੁਤ ਵਧੀਆ ਲੱਗਿਆ। ਐਂ ਨਹੀਂ ਲੱਗਿਆ ਵੀ ਅਸੀਂ ਜਿਵੇਂ ਆਪਦੇ ਇੰਡੀਆ 'ਚ। ਆਪਾਂ ਜਾ ਕੇ ਕੀ ਕਰਨਾ? ਆਪਾਂ ਜਾ ਕੇ ਆਪਾਂ ਝੂਠ ਨਹੀਂ ਬੋਲਣਾ, ਆਪਾਂ ਹਕੀਕਤ ਦੱਸਣੀ ਵੀ ਜੋ ਵੀ ਹੈਗੀ ਆ। ਨਹੀਂ, ਅਸੀਂ ਅੱਗੇ ਵੀ ਆਪਣੀ ਨਵੀਂ ਨਸਲ ਦਾ ਡਰ ਖੌਫ ਖਤਮ ਕਰਨਾ, ਕਿ ਜਿਹੜਾ ਡਰਦੇ ਆ ਵੀ ਉੱਥੇ ਪਤਾ ਨਹੀਂ ਕੀ ਹੋ ਜਾਣਾ, ਜੇ ਹੋ ਜਾਣਾ, ਉਹ ਹੋ ਜਾਣਾ। ਇਹ ਚੀਜ਼ਾਂ ਨੂੰ ਆਪਾਂ ਦੂਰ ਕਰਨਾ ਆ। ਮੈਨੂੰ ਕਹਿੰਦੇ ਸੀ ਵੀ ਤੇਰਾ ਵੀਜ਼ਾ ਪਾਕਿਸਤਾਨ ਦਾ ਲੱਗ ਗਿਆ, ਤੇਰਾ ਕੈਨੇਡਾ ਦਾ ਨਹੀਂ ਲੱਗਣਾ। ਮੈਂ ਜੇ ਮੇਰੀ ਉੱਥੇ ਚੋਕ ਖਿਲ ਰਹੀ ਆ ਨਾ, ਮੈਨੂੰ ਕੋਈ ਰੋਕ ਹੀ ਨਹੀਂ ਸਕਦਾ। ਹਾਂ, ਤੇ ਮੈਂ ਜਾਣਾ ਹੀ ਜਾਣਾ। ਹੁਣ ਮੈਂ ਦੂਜੀ ਵਾਰ ਵੀਜ਼ਾ ਲਵਾ ਲਿਆ। ਹੁਣ ਮੈਂ ਆਪਦੇ ਭਰਾ ਨੂੰ ਵੀ ਨਾਲ ਲੈ ਕੇ ਆਈ ਆ। ਮੇਰਾ ਭਰਾ ਕਹਿੰਦਾ ਵੀ ਆਪਾਂ ਅਗਲੇ ਸਾਲ ਫੇਰ ਆਉਣਾ। ਜੀ, ਬਹੁਤ ਵਧੀਆ ਲੱਗਿਆ। ਹੁਣ ਬਾਰ-ਬਾਰ ਆਉਣ ਨੂੰ ਦਿਲ ਕਰਦਾ ਹਨਾ? ਵਾਰ-ਵਾਰ ਆਉਣ ਨੂੰ ਕੋਈ ਫਰਕ ਨਹੀਂ ਲੱਗਦਾ ਸਾਨੂੰ ਵੀ ਕਿਸੇ ਵੀ ਇੱਧਰ ਤੇ ਉੱਧਰ 'ਚ। ਆਪਣਾ ਕੋਈ ਪਾਕਿਸਤਾਨ ਨਾਲ ਪਾਰਟੀਸ਼ਨ ਤੋਂ ਪਹਿਲੇ ਰਿਸ਼ਤਾ ਹੈ ਸੀ ਕੋਈ ਇੱਥੋਂ ਦੇ ਲੋਕ, ਜਾਂ ਆਪਣੇ ਬੜੇ ਇੱਥੋਂ ਉੱਠ ਕੇ ਗਏ ਆ? ਹਾਂਜੀ, ਸਾਸੀ ਇੱਥੋਂ ਉੱਠ ਕੇ ਗਏ। ਮੇਰੇ ਫਾਦਰ ਸਾਹਿਬ ਹੁਣੀ ਬਹਾਲਪੁਰ ਨਗਰ ਚੋਂ, ਪਿੰਡ ਢੋਲੀ ਵਾਲਾ। ਹਾਂਜੀ, ਢੋਲੀ ਵਾਲਾ, ਇੱਕ ਦੱਬ ਵਾਲਾ ਸੀ ਸਾਡਾ ਪਿੰਡ, ਇੱਕ ਲੁੰਡਾ ਪਿੰਡ ਸੀ ਸਾਡਾ। 3 ਪਿੰਡ ਸੀ ਸਾਡੇ ਇੱਧਰ।
ਅੱਛਾ ਤੇ ਫਿਰ ਅਸੀਂ ਇੱਥੋਂ ਚਲੇ ਗਏ। ਸਾਡਾ ਸਰੀਕਾ ਕਬੀਲਾ ਸਾਰਾ ਉਧਰ ਚਲਿਆ ਗਿਆ ਸੀ। ਅਸੀਂ ਵੀ ਉਧਰ, ਸਾਡੇ ਫਾਦਰ ਹੁਣੀ ਹਜੇ ਇਧਰਲੀਆਂ ਗੱਲਾਂ ਬਹੁਤ ਯਾਦ ਕਰਦੇ ਆ। ਆ ਗਏ ਹਲੇ ਨਹੀਂ ਹੁਣ ਸਾਰੇ ਪੂਰੇ ਹੋ ਗਏ। ਚਾਚਾ ਸਾਡਾ ਪਰ ਐਤਕੀ ਇਦਾਂ ਹੀ ਯਾਦ ਕਰਦੇ ਦੁਨੀਆ ਤੋਂ ਚਲੇ ਗਏ। ਹਾਂ, ਮੇਰੇ ਚਾਚੇ, ਮੈਂ ਪਾਕਿਸਤਾਨ ਆਈ ਸੀ, ਮੈਨੂੰ ਪੁੱਛੇ ਵੀ ਤੂੰ ਕਿਹੜੀ ਜਗ੍ਹਾ ਤੇ ਗਈ ਸੀ, ਵੀ ਅਸੀਂ ਉਧਰ ਦੇ ਰਹਿਣ ਵਾਲੇ ਸੀਗੇ। ਮੈਂ ਕਿਹਾ ਮੈਂ ਢੋਲੀ ਵਾਲੇ ਪਿੰਡ ਨੂੰ ਨਹੀਂ ਜਾਣਦੀ, ਹੁਣ ਤਾਂ ਵੀ ਜਾਇਆ। ਅੱਛਾ, ਇਹ ਕਹਿੰਦੇ ਹੋਣੇ ਸਾਡਾ ਦੇਸ਼ ਇਦਾਂ ਹੀ ਹਾਂ, ਸਾਡਾ ਦੇਸ਼ ਆ ਬਹੁਤ। ਜਿਹੜੇ ਮੁਸਲਮਾਨ ਭਾਈ ਸੀ ਸਾਡੇ ਬਹੁਤ ਵਧੀਆ ਸੀ, ਕਹਿੰਦੇ ਆਂਦੇ ਉਧਰ ਭਾਈਚਾਰਾ ਸੀਗਾ, ਵੀ ਸਾਨੂੰ ਐ ਨਹੀਂ ਸੀ ਲੱਗਦੇ ਵੀ ਆਪਦੇ ਸਕੇ ਭੈਣ ਭਰਾਵਾਂ ਵਰਗੇ ਲੱਗਦੇ ਸੀ। ਬਹੁਤ ਯਾਦ ਕਰਦੇ ਹੁੰਦੇ ਸੀ ਉਹ ਜਾ ਕੇ ਉਧਰ। ਤੇ ਅਸੀਂ ਆਖਿਆ ਵੀ ਅਸੀਂ ਵੀ ਵੇਖ ਕੇ ਆਈਏ, ਵੀ ਸਾਨੂੰ ਵੀ ਸਾਰੇ ਹਿੰਦੂ ਮੁਸਲਮਾਨ ਸਾਰੇ ਬਹੁਤ ਵਧੀਆ ਲੱਗੇ ਇੱਧਰ ਆ ਕੇ। ਬਹੁਤ ਸ਼ੁਕਰੀਆ ਮਾਤਾ ਜੀ, ਤੁਸੀਂ ਇੰਨੀਆਂ ਵਧੀਆ ਪਿਆਰ ਮੁਹੱਬਤ ਵਾਲੀਆਂ ਗੱਲਾਂ ਕੀਤੀਆਂ। ਉਮੀਦ ਕਰਦੇ ਹਾਂ ਤੁਸੀਂ ਦੁਬਾਰਾ ਵੀ ਉੱਥੇ ਜਾ ਕੇ ਨਵੀਂ ਨਸਲ ਨੂੰ ਮੋਟੀਵੇਟ ਕਰੋਗੇ ਕਿ ਇੱਥੇ ਆਪਣਾ ਪਾਕਿਸਤਾਨ ਚ ਆਓ। ਪਾਕਿਸਤਾਨ ਚੱਲੋ। ਹੁਣ ਅਸੀਂ ਲੈ ਕੇ ਹੀ ਆਏ ਹਾਂ 1-2 ਜਣਿਆਂ ਨਾਲ ਆ ਪਿਛਲੇ ਸਾਲ ਚਲਾਣੀ ਆ। ਚਲਾਉਣੀ ਆ। ਨਹੀਂ ਹੁਣ ਭਰਾ ਮੇਰੇ ਕਹਿੰਦੇ ਆ ਵੀ ਆਪਾਂ ਅਗਲੇ ਸਾਲ ਫੇਰ ਆਵਾਂਗੇ। ਹਾਂਜੀ, ਹੋਰ ਬਹੁਤ ਵਧੀਆ ਲੱਗਿਆ ਜੀ, ਬਹੁਤ ਧੰਨਵਾਦ ਆ ਸਾਡੇ ਚ। ਹਾਂਜੀ, ਬਹੁਤ ਵਧੀਆ ਲੱਗਿਆ। ਬਹੁਤ ਸ਼ੁਕਰੀਆ ਮਾਤਾ ਜੀ।